India, China may seek to meddle in election Canada. We have also seen that Government of India has the intent and capability to interfere in Canadian communities and democratic processes. 2022 ਦੇ ਵਿੱਚ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਪੋਲੀਐਵਰ ਦੀ ਚੋਣ ਹੋਈ, ਇੰਡੀਆ ਨੇ ਉਹਦੇ 'ਚ ਉਹਨੂੰ ਜਿਤਾਉਣ ਦੇ ਲਈ ਡਾਇਰੈਕਟ ਦਖਲਅੰਦਾਜ਼ੀ ਕੀਤੀ। ਉਹਦੇ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਸਰਦਾਰੀ ਹੈ ਔਰ ਇਸ ਤੋਂ ਪਹਿਲਾਂ ਇਹਨਾਂ ਨੇ ਪਹਿਲਾਂ ਵੀ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਇੰਟਰਫੀਅਰ ਕੀਤਾ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਵਿਦੇਸ਼ ਮੰਤਰਾਲੇ ਅਤੇ ਮੀਡੀਆ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵਿਦਾ ਹੋਣ ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਸਨ ਔਰ ਭਾਰਤੀ ਹਾਕਮਾਂ ਤੇ ਦੁਮਸ਼ੱਲਿਆਂ ਨੂੰ ਉਸ ਵਕਤ ਵੱਡਾ ਧੱਕਾ ਲੱਗਾ ਜਦੋਂ ਕੈਨੇਡਾ ਦੀ ਸੀਸਸ ਏਜੰਸੀ ਵੱਲੋਂ ਮੀਡੀਆ ਨੂੰ ਬਰੀਫਿੰਗ ਦਿੰਦਿਆਂ ਇਹ ਕਿਹਾ ਗਿਆ ਕਿ ਭਾਰਤ ਆਉਣ ਵਾਲੀਆਂ ਜਿਹੜੀਆਂ ਫੈਡਰਲ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਇੱਛਾ ਤੇ ਸਮਰੱਥਾ ਰੱਖਦਾ ਹੈ। ਸੋ ਯਾਦ ਰਹੇ 28 ਅਪ੍ਰੈਲ ਨੂੰ ਕੈਨੇਡੀਅਨ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੇ ਤੁਸੀਂ ਭਾਰਤ ਦੇ ਵਿਦੇਸ਼ ਮੰਤਰਾਲੇ ਔਰ ਭਾਰਤੀ ਮੀਡੀਆ ਦੇ ਉਹ ਪਲ ਯਾਦ ਕਰੋ ਜਦੋਂ ਜਸਟਨ ਟਰੂਡੋ ਦੇ ਉੱਤੇ ਪਾਰਟੀ ਦੇ ਅੰਦਰੋਂ ਦਬਾਅ ਬਣਨਾ ਸ਼ੁਰੂ ਹੋਇਆ ਕਿਉਂਕਿ ਆਰਥਿਕਤਾ ਮੰਦਹਾਲੀ ਵੱਲ ਜਾ ਰਹੀ ਸੀ ਕਿ ਜਸਟਨ ਟਰੂਡੋ ਜਿਹੜਾ ਉਹ ਲੀਡਰਸ਼ਿਪ ਦਾ ਅਹੁਦਾ ਛੱਡਣ ਔਰ ਜਦੋਂ ਤੱਕ ਉਹਨਾਂ ਨੇ ਛੱਡਿਆ ਜਿਸ ਦਿਨ ਉਹਨਾਂ ਨੇ ਆਪਣੀ ਫਾਈਨਲ ਜਿਹੜੀ ਹੈ ਉਹ ਵਿਦਾਇਗੀ ਸਪੀਚ ਦਿੱਤੀ ਜਿਹਦੇ 'ਚੋਂ ਕਾਫੀ ਐਮੋਸ਼ਨਲ ਵੀ ਹੋਏ ਔਰ ਭਾਰਤ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਸੀ ਔਰ ਉਹਨਾਂ ਦੇ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਇਹ ਜਿਹੜੇ ਭਾਰਤ ਕੈਨੇਡਾ ਸੰਬੰਧ ਖਰਾਬ ਹੋਏ ਉਹ ਜਸਟਨ ਟਰੂਡੋ ਦੀ ਵਜ੍ਹਾ ਕਰਕੇ ਹੋਏ। ਜਸਟਨ ਟਰੂਡੋ ਖਾਲਿਸਤਾਨੀ ਵੋਟਾਂ ਦੇ ਲਈ ਜਿਹੜਾ ਇਹ ਸਾਰਾ ਉਸਨੇ ਖਾਲਿਸਤਾਨੀਆਂ ਨੂੰ ਪਲੈਕੇਟ ਕਰਦਿਆਂ ਭਾਰਤ ਦੇ ਉੱਤੇ ਬਿਨਾਂ ਸਬੂਤਾਂ ਤੋਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਚਾਰਜ ਲਾਇਆ ਔਰ ਭਾਰਤ ਦੇ 6 ਜਿਹੜੇ ਡਿਪਲੋਮੈਟ ਨੇ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ ਉਹਨੂੰ ਬਾਹਰ ਕੱਢਿਆ ਔਰ ਇਹਦੇ ਲਈ ਜਸਟਨ ਟਰੂਡੋ ਜਿਹੜਾ ਹੈ ਉਹ ਅਸੀਂ ਇੰਨੀਆਂ ਰਿਕੁਐਸਟ ਭੇਜੀਆਂ, ਐਕਸਟ੍ਰਾਡੀਸ਼ਨ ਮੰਗੀ, ਉਹਨਾਂ ਨੇ ਇੰਨੇ ਲੋਕਾਂ ਦਾ ਕੀਤਾ ਲੇਕਿਨ ਜਸਟਨ ਟਰੂਡੋ ਜਿਹੜਾ ਉਹ ਖਾਲਿਸਤਾਨ ਪੱਖੀ ਹੈ ਔਰ ਇਹ ਗੁੱਡ ਰੀਡੈਂਸ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਕਿ ਭਾਈ ਇਹ ਤੋਂ ਜਾਨ ਛੁੱਟੀ। ਉਹਨਾਂ ਨੇ ਬੜੀਆਂ ਆਸਾਂ ਜਤਾਈਆਂ ਕਿ ਹੁਣ ਜਿਹੜੇ ਨੇ ਕੈਨੇਡਾ ਭਾਰਤ ਸੰਬੰਧ ਵਾਪਸ ਪਟੜੀ ਤੇ ਚੜ੍ਹ ਸਕਣਗੇ ਔਰ ਦੂਸਰਾ ਤੀਸਰਾ ਔਰ ਈਵਨ ਜਿਹਨਾਂ ਨੇ ਨਵਾਂ ਜਿਹੜਾ ਲੀਡਰ ਬਣਿਆ ਲਿਬਰਲ ਪਾਰਟੀ ਦਾ ਹੁਣ ਪ੍ਰਾਈਮ ਮਿਨਿਸਟਰ ਹੈ ਮਾਰਕ ਕਾਰਨੀ ਔਰ ਮਾਰਕ ਕਾਰਨੀ ਨੇ ਵੀ ਜਦੋਂ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਜਾਂ ਦੂਜੀ ਹੋਈ ਜਿਵੇਂ ਹਾਲਾਂ ਉਹ ਬਿਲਕੁਲ ਜਿਹਨੂੰ ਰੂਕੀ ਲਫ਼ਜ਼ ਕਿਹਾ ਜਾਂਦਾ ਅੰਗਰੇਜ਼ੀ 'ਚ ਉਹ ਕਿ ਪੋਲੀਟਿਕਸ ਦਾ ਤਾਂ ਬੰਦਾ ਨਹੀਂ ਹੈ, ਬੈਂਕ ਆਫ ਇੰਗਲੈਂਡ ਸੈਂਟਰਲ ਬੈਂਕਰ ਹੈ ਉਹ ਲੇਕਿਨ ਵਿਦ ਦਾ ਕਲੀਨ ਇਮੇਜ ਔਰ ਉਹਨੇ ਵੀ ਕਿਹਾ ਕਿ ਵੀ ਅਸੀਂ ਚਾਹਾਂਗੇ ਵੀ ਭਾਰਤ ਦੇ ਨਾਲ ਵੀ ਔਰ ਦੂਸਰੇ ਵੀ ਸੰਬੰਧ ਜਿਹੜੇ ਨੇ ਹੋਣ। ਹਾਲਾਂ ਕਿਉਂਕਿ ਉਹਨੂੰ ਕੋਈ ਉਸ ਪੀਰੀਅਡ ਤੱਕ ਕੋਈ ਮਾਰਕ ਕਾਰਨੀ ਨੂੰ ਬਰੀਫ ਤਾਂ ਨਹੀਂ ਸੀ ਕਿਸੇ ਨੇ ਕੀਤਾ ਹੋਇਆ ਉਹਨਾਂ ਦੀਆਂ ਏਜੰਸੀਆਂ ਨੇ, ਸੀਸਸ ਨੇ ਜਾਂ ਦੂਸਰਿਆਂ ਨੇ ਕਿ ਭਾਈ ਕੀ ਹੈ ਓਵਰਆਲ ਉਹਨੂੰ ਪਤਾ ਤਾਂ ਹੋਏਗਾ ਲੇਕਿਨ ਉਹਦੇ ਇਸ ਕਾਮੈਂਟ ਨੂੰ ਹੀ ਇੰਡੀਅਨਸ ਲੈ ਕੇ ਇਵੇਂ ਦੌੜੇ ਜਿਵੇਂ ਕੁੱਤੇ ਦੇ ਹੱਥ 'ਚ ਕੁਛ ਆ ਜਾਏ ਤੇ ਉਹ ਖੋਹ ਕੇ ਦੌੜ ਪੈਂਦਾ ਕਿ ਜੀ ਹੁਣ ਭਾਰਤ ਕੈਨੇਡਾ ਸੰਬੰਧ ਵਾਪਸ ਹੋਣਗੇ ਔਰ ਦੇਖੋ ਇਹ ਬੈਂਕਰ ਇਹ ਸਮਝਦਾ ਭਾਰਤ ਦੀ ਕੀ ਇੰਪੋਰਟੈਂਸ। ਆਪੇ ਹੀ ਉਹਨਾਂ ਦੇ ਐਕਸਪਰਟ ਵੀ ਬਹਿ ਜਾਂਦੇ ਨੇ ਔਰ ਉਹ ਸ਼ਾਮ ਨੂੰ ਜਿਹੜਾ TV ਦੇ ਉੱਤੇ ਬੈਠ ਕੇ ਫਿਰ ਵੱਡੇ ਵੱਡੇ ਗਪੌੜ ਵੀ ਛੱਡ ਰਹੇ ਹੁੰਦੇ ਨੇ। ਅਤੇ ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਵੀ ਇਹ ਜਿਹੜੇ ਪੋਲੀਟੀਸ਼ੀਅਨਸ ਨੇ ਹਾਲਾਂ ਜਸਟਨ ਟਰੂਡੋ ਨੇ ਬੇਸ਼ੱਕ ਅਸੀਂ ਉਸ ਨੂੰ ਜਸਟਨ ਟਰੂਡੋ ਨੂੰ ਸਿੱਖ ਇਤਿਹਾਸ ਦਾ ਵੀ ਇੱਕ ਨਾਇਕ ਕਹਿੰਦੇ ਆ, ਸਾਡੇ ਵੀਰ ਰਾਜਵਿੰਦਰ ਸਿੰਘ ਤਾਂ ਜਥੇਦਾਰ ਟਰੂਡੋ ਲਿਖਦੇ ਨੇ ਜਿਹੜਾ ਬਿਲਕੁਲ ਠੀਕ ਟ੍ਰਿਬਿਊਟ ਹੈ। ਹਾਲਾਂ ਇੰਡੀਅਨ ਇੰਟਰਫੇਰੈਂਸ ਦੀ ਗੱਲ ਜਦੋਂ ਜਸਟਨ ਟਰੂਡੋ ਉਸ ਤੋਂ ਪਹਿਲੀ ਆਪਣੀ ਵਿਜ਼ਿਟ ਵੇਲੇ ਭਾਰਤ ਗਏ ਉਸ ਤੋਂ ਤੱਕ ਜ਼ਾਹਰ ਹੋ ਚੁੱਕੀ ਸੀ ਕਿ ਭਾਈ ਕਿਸ ਲੈਵਲ ਦੇ ਉੱਤੇ ਕਰ ਰਹੇ ਨੇ। ਰਾਦਰ ਜੇ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਤਾਂ ਉਹ ਇਹ ਬਲੇਮ ਕਰੇਗੀ ਜਸਟਨ ਟਰੂਡੋ ਨੂੰ ਕਿ ਇੰਡੀਆ ਪ੍ਰਤੀ ਉਹਨਾਂ ਨੇ ਲੰਬਾ ਵਕਤ ਧੀਰਜ ਤੇ ਸੰਜਮ ਰੱਖਿਆ।
ਉਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਉਹ ਬਾਜ਼ ਨਹੀਂ ਆਏ। ਔਰ ਫਾਈਨਲੀ ਹੁਣ ਤਾਂ ਜਦੋਂ ਅਸੀਂ ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਦੇਖਦੇ ਹਾਂ ਜਿਹੜੀ 192 ਸਫ਼ਿਆਂ ਦੀ ਸਾਹਮਣੇ ਆਈ, ਜਿਹਦੇ 'ਚ ਆਇਆ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਜਿਹੜਾ ਹੈ ਉਹ ਸਿੱਧੀ ਦਖਲਅੰਦਾਜ਼ੀ ਕੀਤੀ ਇੰਡੀਆ ਨੇ। ਔਰ ਇਸ ਤੋਂ ਇਲਾਵਾ ਈਵਨ ਵਿਦਿਨ ਪਾਰਟੀ ਦੇ ਜਿਹੜੀ ਪਾਰਟੀ ਇਲੈਕਸ਼ਨਸ ਨੇ ਉਹ ਕੰਜ਼ਰਵੇਟਿਵ ਵੇਲੇ ਜ਼ਿਆਦਾ ਉਹਨਾਂ ਨੇ ਰੋਲ ਪਲੇ ਕੀਤਾ। ਖਾਸ ਤੌਰ 'ਤੇ ਮਿਸਟਰ ਪੋਲੀਐਵਰ ਦੀ ਜਿਹੜੀ 2022 ਦੇ ਵਿੱਚ ਕੰਜ਼ਰਵੇਟਿਵ ਲੀਡਰਸ਼ਿਪ ਬਿਡ ਸੀ ਉਹਦੇ 'ਚ ਉਹਨਾਂ ਨੇ ਰੋਲ ਅਦਾ ਕੀਤਾ। ਲੇਕਿਨ ਜਦੋਂ ਤੱਕ ਉਹ ਇਸ ਹੱਦ ਤੱਕ ਪਹੁੰਚ ਗਏ ਕਿ ਵੀ ਕੈਨੇਡੀਅਨ ਸੋਇਲ ਦੇ ਉੱਤੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਫਿਰ 3 ਮਹੀਨੇ ਜਸਟਿਨ ਟਰੂਡੋ ਨੂੰ ਲੱਗੇ। 18 ਜੂਨ 2023 ਨੂੰ ਇਹ ਕੋਲਡ ਬਲੱਡਡ ਮਰਡਰ ਹੁੰਦਾ ਹੈ ਔਰ 18 ਸਤੰਬਰ 2023 ਨੂੰ ਜਸਟਿਨ ਟਰੂਡੋ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਦੇ ਨੇ। ਸੋ ਉਹਨਾਂ 3 ਮਹੀਨਿਆਂ 'ਚ ਵੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਰਾਹੀਂ ਉਹਨਾਂ ਨੂੰ ਸਮਝਾਉਣ ਬੁਝਾਉਣ ਡਿਜ਼ਿਸਟ ਕਰਨ ਜਾਂ ਦੂਜਾ ਕੀਤਾ। ਫਿਰ ਜਿਹੜੀ ਹੁਣ ਅਸੀਂ ਹੋਪ ਕਮਿਸ਼ਨ ਤੋਂ ਇਲਾਵਾ ਵੀ ਜਦੋਂ ਇਸ ਕਮਿਸ਼ਨ ਦੇ ਸਾਹਮਣੇ ਟੈਸਟੀਫਾਈ ਹੋਇਆ, ਕਿੰਨੇ ਫੈਕਟ ਸਾਹਮਣੇ ਆਏ, ਗੱਲ ਕੱਲਾ ਪੋਲੀਟੀਕਲ ਮਰਡਰ ਤੱਕ ਨਹੀਂ ਸੀ ਹਰਦੀਪ ਸਿੰਘ ਨਿੱਜਰ ਦਾ ਜਾਂ ਸ਼ਰਦੂਲ ਸਿੰਘ ਦਾ, ਜਾਂ ਉਹਨਾਂ ਨੇ ਕਿਵੇਂ ਫਰੋਤੀਆਂ ਵਾਲੇ ਲੋਕ ਲਿਆਂਦੇ, ਗੈਂਗਸਟਰ ਲਿਆਂਦੇ, ਕਿਵੇਂ ਜਿਹੜੀ ਇਨਫੋਰਮੇਸ਼ਨ ਕਲੈਕਟ ਕੀਤੀ ਜਾਂਦੀ ਆ ਉਹ ਉਹਨਾਂ ਤੱਕ ਪਹੁੰਚਾਈ, ਗੈਂਗਸਟਰਸ ਤੱਕ ਉਹਨਾਂ ਨੂੰ ਪੈਟਰਨਾਈਜ਼ ਕੀਤਾ। ਅਮਿਤ ਸ਼ਾਹ ਦਾ ਨਾਂ ਉਹਦੇ 'ਚ ਆਇਆ। ਸੋ ਜਦੋਂ ਇਸ ਲੈਵਲ ਤੱਕ ਸੀਸਸ ਦੀਆਂ ਜਿਹੜੀ ਇਹਨਾਂ ਦੀ ਖੁਫੀਆ ਏਜੰਸੀ ਹੈ ਇਹ ਰਿਪੋਰਟਸ ਆਈਆਂ, ਤਾਂ ਫਿਰ ਸਾਨੂੰ ਤਾਂ ਇਹ ਪਤਾ ਸੀ ਕਿ ਵੀ ਇਹ ਮਾਰਕ ਕਾਰਨੀ ਆ ਜਾਏ ਜਾਂ ਈਵਨ ਕੱਲ੍ਹ ਨੂੰ ਜੇ ਕੰਜ਼ਰਵੇਟਿਵ ਪੋਲੀਐਵਰ ਵੀ ਆ ਜਾਏ ਤੇ ਇਹਦੇ ਨਾਲ ਫਰਕ ਨਹੀਂ ਪੈਂਦਾ ਹੁੰਦਾ। ਪੋਲੀਟੀਸ਼ੀਅਨਸ ਨੇ ਊਂ ਤਾਂ ਫੰਡ ਲੈਣ ਦੇ ਲਈ ਹਰ ਇੱਕ ਥਾਂ ਤੇ ਦੇਖਣਾ ਹੁੰਦਾ ਹੈ ਵੀ ਉਹਨਾਂ ਨੇ ਕੀ ਕਹਿਣਾ, ਪਰ ਅਲਟੀਮੇਟਲੀ ਮੁਲਕ ਦਾ ਜਿਹੜਾ ਮਫਾਦ ਹੈ, ਮੁਲਕ ਦੇ ਇੰਟਰਸਟ ਨੇ, ਮੁਲਕ ਦੀ ਨੈਸ਼ਨਲ ਸਿਕਿਉਰਿਟੀ ਹੈ, ਉਹਦੇ ਨਾਲ ਕੋਈ ਜਿਹੜਾ ਕੰਪਰੋਮਾਈਜ਼ ਨਹੀਂ ਹੁੰਦਾ। ਬਿਲਕੁਲ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਕਿਆਸ ਰਾਈਆਂ ਸਨ ਕਿ ਮਾਰਕ ਕਾਰਨੀ ਜਿਹੜੇ ਨੇ, ਕਿਉਂਕਿ ਜਿਹੜੀ ਇਲੈਕਸ਼ਨ ਸੀ ਉਹ ਤਾਂ ਅਕਤੂਬਰ 'ਚ ਹੋਣ ਦੀ ਡਿਊ ਸੀ ਕਿ ਵੀ ਉਹ ਕੀ ਕਰਨਗੇ। ਕੀ ਸਨੈਪ ਪੋਲ ਪਰ ਜ਼ਾਹਰ ਹੈ ਕਿ ਵੀ ਲਿਬਰਲ ਪਾਰਟੀ ਦੇ ਕੋਲ ਆਪਣੀ ਮੈਜੋਰਿਟੀ ਤਾਂ ਨਹੀਂ ਹੈ ਐਬਸੋਲੂਟ, ਉਹ ਜਗਮੀਤ ਸਿੰਘ ਦੀ ਵਿਸਾਖੀ ਦੇ ਸਹਾਰੇ ਤੁਰਨ ਵਾਲੀ ਹਕੂਮਤ ਸੀ ਔਰ ਆਲਰੇਡੀ ਜਿਹੜੀ ਹੈ NDP ਜਿਹੜੀ ਪਾਰਟੀ ਹੈ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਹੁਣ ਹਮਾਇਤ ਨਹੀਂ ਕਰਾਂਗੇ। ਸੋ ਦੂਸਰੀ ਧਿਰ ਨੇ ਕੰਜ਼ਰਵੇਟਿਵ ਪਾਰਟੀ ਨੇ ਨੋ ਕੌਨਫੀਡੈਂਸ ਮੋਸ਼ਨ ਲਿਆਣਾ ਸੀ। ਤੇ ਦੂਸਰੇ ਪਾਸੇ ਜਿੱਥੇ ਕਿ ਜਸਟਿਨ ਟਰੂਡੋ ਨੂੰ ਜਦੋਂ ਰਿਜ਼ਾਈਨ ਕਰਨਾ ਪਿਆ ਉਦੋਂ ਜਿਹੜੀ ਪੋਪੂਲੈਰਿਟੀ ਸੀ ਲਿਬਰਲ ਪਾਰਟੀ ਦੀ ਬਹੁਤ ਘੱਟ ਸੀ ਕਿ ਵੀ ਉਹਨਾਂ ਨੂੰ ਲੱਗਦਾ ਸੀ ਵੀ ਜੇ ਅੱਜ ਇਲੈਕਸ਼ਨਾਂ ਹੋ ਜਾਣ ਤੇ ਕੰਜ਼ਰਵੇਟਿਵ ਪਾਰਟੀ ਉਵੇਂ ਹੀ ਥੰਪਿੰਗ ਮੈਜੋਰਟੀ ਨਾਲ ਜਿੱਤੇਗੀ ਜਿਵੇਂ ਟਰੰਪ ਜਿੱਤਿਆ, ਕਾਂਗਰਸ ਵੀ ਸਵੀਪ ਕੀਤੀ, ਸੈਨੇਟ ਦੀਆਂ ਸੀਟਾਂ ਵੀ, ਦੂਸਰਾ ਵੀ। ਫਿਰ ਇਕੱਲਾ ਇਹੀ ਨਹੀਂ ਸੀ, ਮਿਸਟਰ ਪੋਲੀਵਾ ਜਿਹੜਾ ਉਹ ਹੈ ਹੀ ਮਿਨੀ ਟਰੰਪ ਮਾਡਲ, ਉਹੀ ਲਾਈਨ ਲੈਣ ਦੀ ਇਮੀਗ੍ਰੈਂਟਸ ਦੇ ਖਿਲਾਫ, ਦੂਜਾ ਹਾਰਡ ਲਾਈਨ, ਕਿਉਂਕਿ ਲਿਬਰਲ ਪਾਰਟੀ ਬਾਰੇ ਇਹ ਪ੍ਰਚਾਰਿਆ ਗਿਆ ਕਿ ਟੂ ਲਿਬਰਲ ਹੈ ਔਰ ਨਤੀਜੇ ਦੇ ਤੌਰ ਤੇ ਇੱਕ ਕੰਜ਼ਰਵੇਟਿਵ ਵੇਵ ਜਿਹੜੀ ਚੱਲੀ ਹੋਈ ਸੀ ਅਮਰੀਕਾ ਤੋਂ ਸ਼ੁਰੂ ਹੋਈ, ਅਸੀਂ ਇਟਲੀ ਦੇ ਵਿੱਚ ਵੀ ਦੇਖਿਆ ਉਹਦਾ ਪ੍ਰਭਾਵ, ਫਰਾਂਸ ਦੇ ਵਿੱਚ ਵੀ ਦੇਖਿਆ, ਹੰਗਰੀ ਦੇ ਵਿੱਚ ਵੀ ਦੇਖਿਆ। ਸੋ ਉਹ ਨਜ਼ਰ ਆ ਰਿਹਾ ਸੀ ਵੀ ਕੈਨੇਡਾ ਜਿਹੜਾ ਹੈ ਉਹਨੂੰ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਸਵੀਪ ਕਰੇਗੀ। ਪਰ ਜਿਹਨੂੰ ਉਹ ਕਹਿੰਦੇ ਨੇ ਗੁਰੂ ਸਾਹਿਬ ਨੇ ਤਾਂ ਅਲਟੀਮੇਟ ਟਰੂਥ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਹੋਰ ਦਾ ਹੋਰ ਹੋ ਜਾਂਦਾ। ਇੱਧਰ ਟਰੰਪ ਜਨਾਬ ਆਏ ਤੇ ਇਹਨਾਂ ਨੇ ਆਂਦਿਆਂ ਹੀ ਪਹਿਲਾਂ ਤਾਂ ਕੈਨੇਡਾ ਦੇ ਖਿਲਾਫ ਮੋਰਚਾ ਖੋਲ੍ਹਿਆ, ਕੈਨੇਡਾ ਮੈਕਸੀਕੋ ਦੋਨੋਂ, ਕਿ ਭਾਈ ਤੁਸੀਂ ਜਿਹੜਾ ਉਹ ਇਲੀਗਲ ਇਮੀਗ੍ਰੈਂਟ ਵੀ ਆ ਰਹੇ ਨੇ ਇੱਥੇ ਔਰ ਤੁਸੀਂ ਫੈਂਟੇਨਾਈਲ ਜਿਹੜੀ ਡਰੱਗ ਹੈ ਜਿਹਦੇ ਥੱਲੇ ਅਮਰੀਕਨ ਬੱਚੇ ਮਰ ਰਹੇ ਨੇ ਔਰ ਦੂਸਰੇ ਉਹ ਤੁਹਾਡੇ ਬਾਰਡਰਸ ਤੋਂ ਆਉਂਦੀ ਹੈ। ਸੋ ਉਹ ਜਿਸ ਕਿਸਮ ਦਾ ਗੱਲ ਜੇ ਇਹ ਵੀ ਰਹਿੰਦੀ ਤਾਂ ਠੀਕ ਸੀ। ਫਿਰ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਕੀਤੀ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿ ਕੇ ਐਡਰੈਸ ਕਰਨਾ ਸ਼ੁਰੂ ਕੀਤਾ, ਤੇ ਜ਼ਾਹਰ ਹੈ ਪਹਿਲਾਂ ਤਾਂ ਜਸਟਿਨ ਟਰੂਡੋ ਨੇ ਰਿਐਕਟ ਕਰਨਾ ਸੀ, ਪਰ ਹੌਲੀ ਜਦੋਂ ਪਹਿਲੀ ਸਟੇਜ 'ਤੇ ਤਾਂ ਬਹੁਤਿਆਂ ਨੂੰ ਲੱਗਾ ਵੀ ਸ਼ਾਇਦ ਜਸਟਿਨ ਟਰੂਡੋ ਲਈ ਡਿਸਲਾਈਕ ਹੈ ਪ੍ਰੈਜ਼ੀਡੈਂਟ ਟਰੰਪ ਦੀ ਔਰ ਉਹਨਾਂ ਨੇ ਇੱਕ ਜਸਟ ਜੋਕ ਦੇ ਅੰਦਾਜ਼ ਜਾਂ ਨੀਵਾਂ ਦਿਖਾਉਣ ਦੇ ਅੰਦਾਜ਼ ਕੀਤਾ। ਪਰ ਜਿਉਂ-ਜਿਉਂ
ਪ੍ਰੈਜ਼ੀਡੈਂਟ ਟਰੰਪ ਦੀ ਉਹ ਲਾਈਨ ਔਰ ਟੈਰਿਫ ਲਾਉਣ ਦੀ ਲਾਈਨ ਔਰ ਉਹ ਵੱਧਦੀ ਚਲੀ ਗਈ। ਕੈਨੇਡਾ ਦੇ ਵਿੱਚ ਵੀ ਰੋਹ ਵੱਧਦਾ ਚਲਾ ਗਿਆ। ਨਤੀਜੇ ਦੇ ਤੌਰ ਦੇ ਉੱਤੇ ਫਿਰ ਉੱਥੇ ਲਿਬਰਲ ਹੋਏ, ਕੰਜ਼ਰਵੇਟਿਵ ਹੋਏ, ਐਨਡੀਪੀ ਹੋਏ। ਕੈਨੇਡਾ ਦੇ ਵਿੱਚ ਇੱਕ ਵੇਵ ਖੜੀ ਹੋ ਗਈ ਕਿ ਅਸੀਂ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਦਾ ਜਿਹੜਾ ਬੌਸਪਣ ਹੈ ਉਹਦਾ ਜਵਾਬ ਦੇਣਾ ਔਰ ਬਾਈਕਾਟ ਦੀ ਲਾਈਨ ਸ਼ੁਰੂ ਹੋ ਗਈ। ਅੱਜ ਹੀ ਮੈਂ ਦੇਖ ਰਿਹਾ ਸੀ ਇੰਟਰਨੈਸ਼ਨਲ ਨਿਊਜ਼ ਕਿ ਵੀ ਈਵਨ ਕੈਨੇਡਾ ਦੀਆਂ ਬਹੁਤ ਸਾਰੀਆਂ 에ਅਰਲਾਈਨਸ ਨੇ ਅਮਰੀਕਾ ਦੇ ਕਈ ਸ਼ਹਿਰਾਂ ਦੀਆਂ ਫਲਾਈਟਸ ਕੈਂਸਲ ਕੀਤੀਆਂ ਇਸ ਪੀਰੀਅਡ, ਕਿਉਂਕਿ ਮੁਸਾਫਰ ਨਹੀਂ ਨੇ। ਪੈਸੇਂਜਰਸ ਨੇ ਵੀ ਕਿਹਾ ਵੀ ਅਸੀਂ ਬਾਈਕਾਟ, ਵੀ ਜਿਹੜਾ ਕੋਈ ਵਕੇਸ਼ਨ ਮਨਾਉਣ, ਹੁਣ ਸਪਰਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਜਿਹੜੇ ਵਕੇਸ਼ਨ ਮਨਾਉਣ ਅਮਰੀਕਨ ਡੈਸਟੀਨੇਸ਼ਨ 'ਤੇ ਆਉਂਦੇ ਸੀ ਉਹ ਕੈਨੇਡਾ ਚਲੇ ਗਏ। ਬਹੁਤ ਸਾਰਿਆਂ ਨੇ ਅਮਰੀਕਨ ਵਾਈਨ ਔਰ ਦੂਸਰੀਆਂ ਚੀਜ਼ਾਂ ਸ਼ੈਲਫਸ ਤੋਂ ਮੇਡ ਇਨ ਅਮਰੀਕਾ ਵਾਲਾ ਬਾਟ। ਔਰ ਇਹ ਪਹਿਲੀ ਵਾਰ ਕੈਨੇਡਾ ਦੇ ਵਿੱਚ ਇਹ ਜਿਹੜਾ ਸੈਂਟੀਮੈਂਟ ਆਇਆ, ਇਹ ਆਪਣੇ ਆਪ ਦੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਕਿਉਂਕਿ ਪਹਿਲਾਂ ਕਦੇ ਅਮਰੀਕਾ ਕੈਨੇਡਾ ਦੀ 150 ਸਾਲ ਦੀ ਇੱਕ ਸਾਂਝ ਵਾਲੀ ਹਿਸਟਰੀ ਹੈ ਜਿਸ ਸਾਰੇ 'ਚੋਂ ਇਹ ਨੈਗੇਟਿਵਿਟੀ ਨਹੀਂ ਆਈ। ਸੋ ਇਸ ਸਾਰੇ ਦੇ ਚੱਲਦਿਆਂ, ਕਿਉਂਕਿ ਜਸਟਨ ਟਰੂਡੋ ਨੇ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕੀਤੀਆਂ, ਲਿਬਰਲ ਦਾ ਗ੍ਰਾਫ ਵੀ ਅਪ ਕੀਤਾ ਔਰ ਜਦੋਂ ਕਿ ਹੁਣ ਇਹ ਟੈਰਿਫ ਔਰ ਦੂਸਰੀਆਂ ਚੀਜ਼ਾਂ ਦਾ ਜਿਹੜਾ ਬੋਝ ਕੈਨੇਡਾ ਦੇ ਉੱਤੇ ਜਾਂ ਦੂਜਾ ਆ ਗਿਆ ਤੇ ਫਿਰ ਮਾਰਕ ਕਾਰਨੀ ਜਿਹੜੇ ਬਣੇ ਨੇ ਬੈਂਕਰ ਹੋਣ ਦੇ ਨਾਤੇ ਉਹ ਬੈਸਟ ਬੈਟ ਨੇ। ਭਾਵੇਂ ਉਹ ਪੋਲੀਟੀਸ਼ੀਅਨ, ਜਿਵੇਂ ਮੈਂ ਕਿਹਾ ਵੀ ਰੂਕੀ ਪੋਲੀਟੀਸ਼ੀਅਨ ਹੈ, ਲੇਕਿਨ ਇਕਨੋਮਿਕਲੀ ਲੋਕ, ਔਰ ਇਸ ਵੇਲੇ ਜਿਹੜਾ ਬਿਲਕੁਲ ਲਿਬਰਲ ਪਾਰਟੀ ਲੱਗਦਾ ਸੀ ਕਿ ਬਈ ਇਹਨੇ ਲੂਜ਼ ਕਰਨਾ ਹੀ ਕਰਨਾ ਹੈ, ਹੁਣ ਬਰਾਬਰ ਜਿਹੀ ਦੀ ਟੱਕਰ ਹੈ। ਔਰ ਜਿਉਂ-ਜਿਉਂ ਇਸੇ ਲਈ ਫੌਰਨ ਮਾਰਕ ਕਾਰਨੀ ਨੇ ਇਲੈਕਸ਼ਨਸ ਡਿਕਲੇਅਰ ਕਰਤੀਆਂ ਜਿਹੜੀਆਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਨੇ। ਔਰ ਆਲਮੋਸਟ ਜੇ ਇਹਨਾਂ ਆਉਣ ਵਾਲੇ ਹਫ਼ਤਿਆਂ 'ਚ ਇੱਕ ਵੇਵ, ਜਿਵੇਂ ਕਿ ਮਾਰਕ ਕਾਰਨੀ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਣਦਾ, ਉਹਨਾਂ ਨੂੰ ਇਹ ਲੱਗਦਾ ਵੀ ਇਕਨੋਮਿਕਲੀ ਸਾਨੂੰ ਇਹੀ ਲਿਜਾ ਸਕਦੇ ਨੇ। ਤਾਂ ਇਹੀ ਜਿਹੜਾ ਕੁਝ ਹਫ਼ਤੇ ਪਹਿਲਾਂ ਟਰੰਪ ਦੇ ਆਉਣ ਤੋਂ ਜਿਹੜਾ ਫੇਵਰ 'ਚ ਜਾਂਦਾ ਸੀ ਮਿਸਟਰ ਪੋਲੀ ਐਵਰ ਦੀ ਕਿ ਮਿਨੀ ਟਰੰਪ ਹੈ, ਟਰੰਪ ਵਾਲੀਆਂ ਨੇ, ਉਹੀ ਡਿਸਫੇਵਰ ਬਣ ਗਿਆ। ਹੁਣ ਕੈਨੇਡੀਅਨ ਸੋਚਣ ਲੱਗ ਗਿਆ ਵੀ ਇਹ ਆ ਗਿਆ ਤਾਂ ਟਰੰਪ ਵਾਂਗੂ ਹੀ ਕਰੇਗਾ। ਔਰ ਇਹਦੇ ਨਤੀਜੇ ਦੇ ਤੌਰ ਦੇ ਉੱਤੇ ਇਸ ਵੇਲੇ ਲਿਬਰਲ ਪਾਰਟੀ ਜਿਹੜੀ ਹੈ ਉਸ ਦਾ ਗ੍ਰਾਫ ਅਪ ਜਾ ਰਿਹਾ। ਇਹ ਤਾਂ ਓਵਰਆਲ ਪੋਲੀਟੀਕਲ ਸਿਨੈਰੀਓ ਹੈ। ਪਰ ਹੁਣ ਇੰਡੀਆ ਨੂੰ ਕਿਉਂ ਜਸਟਨ ਟਰੂਡੋ ਦੇ ਵਾਂਗ ਹੀ ਤਕਲੀਫ ਹੋਈ ਜਾਂ ਉਸ ਤੋਂ ਵੀ ਜ਼ਿਆਦਾ ਤਕਲੀਫ ਹੋਈ? ਔਰ ਅੱਜ ਮੈਂ ਦੇਖ ਰਿਹਾ ਸੀ ਕਿ ਵਿੰਟੇਜ ਜਿਹੜੀ ਉਹ ਪਲਕੀ ਸ਼ਰਮਾ ਜਿਹੜੀ ਬਿਲਕੁਲ ਪੱਕੀ, ਉਹਦੇ ਤੋਂ ਤੁਹਾਨੂੰ ਇੱਕ ਟੈਂਪਰੇਚਰ ਪਤਾ ਲੱਗ ਜਾਂਦਾ ਵੀ ਇੰਡੀਅਨ, ਕਿਉਂਕਿ ਉਹ ਇੰਡੀਅਨ ਇੰਟੈਲੀਜੈਂਸ ਦੀ ਹੀ ਆਊਟਫਿਟ ਹੈ ਉਹਨਾਂ ਦਾ ਫਸਟ ਪੋਸਟ, ਜਿਹਦੇ 'ਚ ਉਹਦੀ ਘੰਟੇ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ। ਅਤੇ ਉਹ ਇਹ ਕਹਿ ਰਹੇ ਸੀ ਕਿ ਜੀ ਇਹ ਜੋ ਵੀ ਚੱਲ ਰਿਹਾ ਉੱਥੇ ਐਡਮਿਨਿਸਟ੍ਰੇਸ਼ਨ ਤਾਂ ਜਿਹੜਾ ਉਹ ਜਸਟਨ ਟਰੂਡੋ ਦਾ ਹੀ ਹੈ, ਉਸ ਤੇ ਹੀ ਨੋਮੀਨੇਟ ਕੀਤੇ ਹੋਏ ਨੇ। ਹੁਣ ਐਸਾ ਕੀ ਕਾਰਨ ਬਣਿਆ ਵੀ ਅੱਜ ਇੰਡੀਆ ਨੂੰ ਜਾਂ ਉਹਨਾਂ ਦੇ ਸਾਰੇ ਮੀਡੀਆ 'ਚ ਤਕਲੀਫ ਹੋਈ ਕਿ ਕੈਨੇਡਾ ਦੀ ਜਿਹੜੀ ਖੁਫੀਆ ਏਜੰਸੀ ਸੀਸਸ ਹੈ, ਉਹਨਾਂ ਦੀ ਡਿਪਟੀ ਡਾਇਰੈਕਟਰ ਵੈਨੇਸਾ ਲॉयड, ਉਹਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ, ਇੰਡੀਆ ਚਾਈਨਾ ਮੇ ਸੀਕ ਟੂ ਮੈਡਲ ਇਨ ਇਲੈਕਸ਼ਨ ਕੈਨੇਡਾ। ਔਰ ਅੱਜ ਉਹਨਾਂ ਨੇ ਜਦੋਂ ਇੰਡੀਆ ਔਰ ਚਾਈਨਾ ਦੇ ਬਾਰੇ, ਜਿਨ੍ਹਾਂ ਦੇ ਨਾਲ ਸੰਬੰਧ ਬੜੇ ਚਿੱਲੀ ਨੇ ਇਸ ਵੇਲੇ ਕੈਨੇਡਾ ਦੇ, ਕਿਉਂਕਿ ਅਜੇ 3-4 ਦਿਨ ਪਹਿਲਾਂ ਹੀ ਚਾਈਨਾ ਨਾਲ ਤਾਂ ਪਹਿਲਾਂ ਵੀ, ਕਿਉਂਕਿ ਟੈਰਿਫ ਜਦੋਂ ਕੈਨੇਡਾ ਨੇ ਲਾਇਆ ਚਾਈਨਾ ਨੇ ਵਾਪਸੀ ਲਾਇਆ। ਔਰ 4 ਦਿਨ ਪਹਿਲਾਂ 4 ਕੈਨੇਡੀਅਨ ਸਿਟੀਜ਼ਨਸ ਨੂੰ ਚਾਈਨਾ ਨੇ ਮੌਤ ਦੀ ਸਜ਼ਾ ਦਿੱਤੀ ਹੈ, ਜਿਨ੍ਹਾਂ ਦੇ ਉੱਤੇ ਡਰੱਗਸ ਔਰ ਦੂਸਰੇ ਕੁਝ ਕ੍ਰਾਈਮ ਸੀ, ਜਿਸ ਦੇ ਉੱਤੇ ਕੈਨੇਡਾ ਨੇ ਪ੍ਰੋਟੈਸਟ ਕੀਤਾ। ਔਰ ਚਾਈਨਾ ਦੇ ਉੱਤੇ ਤਾਂ ਉਹ ਪਹਿਲਾਂ ਤੋਂ ਹੀ ਲਾਉਂਦੇ ਰਹੇ ਨੇ ਵੀ ਕੈਨੇਡੀਅਨ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ। ਪਹਿਲਾਂ ਚਾਈਨਾ, ਰਸ਼ੀਆ ਇੱਕ ਲਾਈਨ 'ਤੇ ਸੀ, ਹੁਣ ਰਸ਼ੀਆ ਬੈਕਗਰਾਊਂਡ 'ਚ ਚਲਾ ਗਿਆ, ਚਾਈਨਾ ਔਰ ਇੰਡੀਆ। ਔਰ ਇਹ ਬੀਬੀ ਵੈਨੇਸਾ ਲॉयड ਡਿਪਟੀ ਡਾਇਰੈਕਟਰ ਸੀਸਸ ਨੇ, ਜਿੱਥੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਅਪ੍ਰੈਲ 28 ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ, ਉਹਦੇ 'ਚ ਚਾਈਨਾ ਔਰ ਇੰਡੀਆ ਇਹ ਇੰਟਰਫੀਅਰ ਕਰ ਸਕਦੇ ਨੇ। ਔਰ ਦੋ ਮੁਲਕ ਜਿਹੜੇ ਰਸ਼ੀਆ ਔਰ ਪਾਕਿਸਤਾਨ, ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ, ਕਿਉਂਕਿ ਜੇ ਇੰਡੀਆ ਦਾ ਇਨਫਲੂਐਂਸ ਕੈਨੇਡੀਅਨ ਸਿਸਟਮ 'ਚ ਵੱਧਦਾ ਤੇ ਪਾਕਿਸਤਾਨ ਉਹਨੂੰ ਕਾਊਂਟਰ ਕਰਨ ਲਈ ਕਰ ਸਕਦਾ ਹੈ। ਪਰ ਇਸੇ ਤਰ੍ਹਾਂ ਰਸ਼ੀਆ ਬਾਰੇ ਵੀ ਉਹਨਾਂ ਨੇ ਕਿਹਾ। ਪਰ ਇਹ ਜਿਹੜਾ ਸਭ ਤੋਂ ਜ਼ਿਆਦਾ ਦੋਸ਼ ਹੈ ਉਹ ਇਸ ਵੇਲੇ ਭਾਰਤ ਦੇ ਉੱਤੇ ਜਾ ਕੇ ਟਿਕਦਾ ਹੈ। ਚਾਈਨਾ ਬਾਰੇ ਤਾਂ ਉਹਨਾਂ ਨੇ ਕਿਹਾ ਵੀ ਚਾਈਨਾ ਇਹ ਕਰ ਸਕਦਾ ਹੈ ਵੀ ਉਹਦੇ ਕੋਲ
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਸਰਦਾਰੀ ਹੈ ਔਰ ਇਸ ਤੋਂ ਪਹਿਲਾਂ ਇਹਨਾਂ ਨੇ ਪਹਿਲਾਂ ਵੀ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਇੰਟਰਫੀਅਰ ਕੀਤਾ ਸੀ। ਸੀਸਸ ਦੀ ਜਿਹੜਾ ਖੁੱਲ੍ਹ ਕੇ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਵੀ 2019 ਔਰ 2021 ਦੀਆਂ ਫੈਡਰਲ ਇਲੈਕਸ਼ਨ 'ਚ ਕੀਤਾ, ਜਿਹੜਾ ਕਿ ਆਲਰੇਡੀ ਜਸਟਿਸ ਹੌਕ ਕਮਿਸ਼ਨ ਨੇ ਕਿਹਾ। ਸੀਸਸ ਐਲੈਜਿਸ India organized support for Poilievre's 2022 conservative leadership bid, Globe and Mail। ਗਲੋਬ ਐਂਡ ਮੇਲ ਦੀ ਖਬਰ ਹੈ ਕਿ 2022 ਦੇ ਵਿੱਚ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਪੋਲੀਐਵਰ ਦੀ ਚੋਣ ਹੋਈ, ਇੰਡੀਆ ਨੇ ਉਹਦੇ 'ਚ ਉਹਨੂੰ ਜਿਤਾਉਣ ਦੇ ਲਈ ਡਾਇਰੈਕਟ ਦਖਲਅੰਦਾਜ਼ੀ ਕੀਤੀ। ਉਹ ਮਨੀ ਕਿਵੇਂ, ਜਾਲੀ ਵੋਟਾਂ ਕੀ ਹੈ, ਉਹ ਡਿਟੇਲ ਇੱਕ ਡਿਫਰੈਂਟ ਹੈ। ਔਰ ਫਿਰ ਜਿਹੜਾ ਇੰਡੀਆ ਦੇ ਨਾਲ ਕੰਸਰਨਡ ਕਾਮੈਂਟ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਡਿਪਲੋਮੈਟਸ ਨੂੰ ਕੈਨੇਡਾ ਨੇ ਕੱਢਿਆ ਸੀ ਕਿਉਂਕਿ over allegations they were involved in a plot against 6 separatists on Canadian soil। ਫਿਰ ਉਹਨਾਂ ਨੇ ਕਿਹਾ ਵੀ ਹੁਣ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ, ਹੁਣ ਜਸਟਿਨ ਟਰੂਡੋ ਨੇ ਤਾਂ ਬੀਤੇ ਦੀ ਗੱਲ ਕੀਤੀ ਕਿ ਵੀ ਇਹਨਾਂ ਨੇ 2019 2021 'ਚ ਔਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਲੇਕਿਨ ਸੀਸਸ ਦੀ ਡਿਪਟੀ ਡਾਇਰੈਕਟਰ ਇਹ ਕਹਿ ਰਹੀ ਹੈ ਕਿ ਜਿਹੜੀਆਂ 28 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਨੇ, we have also seen that government of India has the intent and capability to interfere in Canadian communities and democratic processes। ਕਿ ਭਾਰਤ ਦੇ ਕੋਲ ਇੱਛਾ ਵੀ ਔਰ ਸਮਰੱਥਾ ਵੀ, ਜਿਹੜੀ ਹੈ ਇੰਟੈਂਟ ਔਰ ਕੈਪੇਬਿਲਿਟੀ, ਇੱਛਾ ਔਰ ਸਮਰੱਥਾ, ਇਹ ਦੋਨੋਂ ਹੀ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਮੀਡੀਆ ਨੇ ਕਿਹਾ ਵੀ ਅਸੀਂ ਜਦੋਂ ਇੰਡੀਅਨ ਮਿਸ਼ਨ ਡਿਪਲੋਮੈਟਿਕ ਹੈ ਆਟਵਾ 'ਚ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਕਿਸੇ ਨੇ ਕੋਈ ਰਿਸਪੌਂਡ ਨਹੀਂ ਕੀਤਾ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਇਸ ਦੇ ਚੱਲਦਿਆਂ ਜਿਹੜਾ ਹੁਣ ਇਹ ਭਾਰਤ ਔਰ ਕੈਨੇਡਾ ਸੰਬੰਧ ਜਿਹੜੇ ਨੇ ਉਹ ਸੁਧਰਨ ਦੇ ਕੋਈ ਚਾਂਸ ਨਹੀਂ ਨੇ। ਜਿਹੜਾ ਇੰਡੀਆ ਵਾਲੇ ਜੰਪ ਕਰ ਰਹੇ ਸੀ ਕਿ ਜੀ ਮਾਰਕ ਕਾਰਨੀ ਆ ਗਿਆ, ਉਹਨੇ ਕਹਿ ਦਿੱਤਾ ਇੰਡੀਆ ਦੇ ਨਾਲ ਜੋੜਾਂਗੇ, ਔਰ ਦੂਜਾ ਤੇ ਜਿਵੇਂ ਉਹਨਾਂ ਦੀ ਜਿਹੜੀ ਆ ਮਾਊਥਪੀਸ ਪਲਕੀ ਸ਼ਰਮਾ ਕਹਿ ਰਹੀ ਸੀ ਕਿ ਜੀ ਇਹ ਜਿਹੜੀ ਵੈਨੇਸਾ ਲੋਇਡ ਜਿਹਨੇ ਕੀਤਾ ਇਹ ਉਹਦੀ ਅਪਾਇੰਟ ਹੀ ਹੈ ਜਸਟਿਨ ਟਰੂਡੋ ਦੀ। ਸ਼ੀ ਹੈਜ਼ ਟੇਕਨ ਏ ਪੇਜ ਆਊਟ ਆਫ ਦਾ ਬੁੱਕ ਆਫ ਜਸਟਿਨ ਟਰੂਡੋ। ਤੁਸੀਂ ਇਹਨਾਂ ਦੇ ਅੰਦਰ ਨਫ਼ਰਤ ਦੇਖੋ, ਦੂਜਾ ਦੇਖੋ ਇਹਨਾਂ ਨੂੰ ਇਹ ਸਮਝ, ਕਿਉਂਕਿ ਇਹ ਖੁਦ ਬੇਈਮਾਨੀਆਂ ਕਰਦੇ ਨੇ। ਇਹਨਾਂ ਦੇ ਪੋਲੀਟੀਕਲ ਸਿਸਟਮ ਜਿਵੇਂ ਹੀ ਹੁੰਦਾ ਹੈ, ਜਿਹਨੇ ਅਪਾਇੰਟ ਕੀਤਾ ਉਹਨੇ ਉਹਦੇ ਗੁਣ ਗਾਣੇ ਨੇ। ਇੱਥੇ ਇਹਨਾਂ ਨੂੰ ਇਸ ਗੱਲ ਦੀ ਅਜੇ ਤੱਕ ਸਮਝ ਨਹੀਂ ਹੈ ਜਾਂ ਇਹ ਮੰਨਣਾ ਨਹੀਂ ਚਾਹੁੰਦੇ ਕਿ ਇੱਥੇ ਐਜ਼ ਪਰ ਲਾਅ ਹੁੰਦਾ ਹੈ। ਅਪਾਇੰਟ ਕਿਸੇ ਨੇ ਕੀਤਾ ਹੋਏ, ਜਿਵੇਂ ਨਾ ਹੋਏ ਤਾਂ ਜਿਹੜੇ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਅਪਾਇੰਟਡ ਫੈਡਰਲ ਜੱਜ ਨੇ, ਉਹ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਡਾਇਰੈਕਟ ਐਗਜ਼ੈਕਟਿਵ ਆਰਡਰ ਨੇ ਉਹਨਾਂ ਨੂੰ ਸਟਾਪ ਲਾ ਰਹੇ ਨੇ। ਨਹੀਂ ਤਾਂ ਹੋਏ ਜੀ ਉਹਨਾਂ ਨੇ ਲਾਇਆ ਸੀ ਜਾਂ ਨਹੀਂ। ਇਹ ਠੀਕ ਹੈ ਵੀ ਇੱਕ ਪ੍ਰੋਸੈਸ ਵੇਲੇ ਕੋਈ ਪੋਲੀਟੀਸ਼ੀਅਨ ਕਿਸੇ ਦਾ ਕੋਈ ਫੇਵਰੇਟ ਹੋ ਸਕਦਾ ਹੈ ਜਾਂ ਦੂਜਾ ਉਹਨੂੰ ਅਪਾਇੰਟ ਕਰਤਾ, ਲੇਕਿਨ ਜਦੋਂ ਅਮਰੀਕਨ ਇੰਟਰਸਟ ਦੀ ਗੱਲ ਆਏਗੀ ਜਾਂ ਜਿਵੇਂ ਕੈਨੇਡੀਅਨ ਇੰਟਰਸਟ ਦੀ ਗੱਲ ਆਏਗੀ, ਫਿਰ ਐਜ਼ ਪਰ ਲਾਅ ਉਹਨਾਂ ਦੇ ਕੋਲ, ਸੀਸਸ ਦੇ ਕੋਲ ਜਾਣਕਾਰੀ ਹੋਏਗੀ ਕਿ ਵੀ ਆਲਰੇਡੀ 28 ਅਪ੍ਰੈਲ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇੰਡੀਆ ਕੀ ਕਰਨ ਜਾ ਰਿਹਾ ਹੈ। ਚਾਈਨਾ ਦਾ ਤਾਂ ਉਹਨਾਂ ਨੇ ਸਪੈਸੀਫਿਕ AI ਦਾ ਹਵਾਲਾ ਦਿੱਤਾ ਕਿ ਵੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਦੇ ਰਾਹੀਂ ਜਿਹੜਾ ਉਹ ਸਾਰੀ ਗੇਮ ਨੂੰ ਬਦਲ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਚੰਗੀ ਗੱਲ ਹੈ ਕਿ ਸੀਸਸ ਦੀ ਵਾਰਨਿੰਗ ਤੋਂ ਬਾਅਦ ਜਿਹੜੇ ਈਵਨ ਸਾਡੇ ਵੀ ਵੀਰ ਭੈਣਾਂ ਨੇ ਕੈਨੇਡਾ 'ਚ, ਅਸੀਂ ਸਮਝਦੇ ਹਾਂ ਕਿ ਜਸਟਿਨ ਟਰੂਡੋ ਨੇ ਭਾਵੇਂ ਭਾਰਤ ਦਾ ਬਹੁਤ ਕ੍ਰਿਟਿਸਿਜ਼ਮ, ਘਟੀਆ ਲੈਵਲ ਦੀ ਕਿਰਦਾਰਕੁਸ਼ੀ ਵੀ ਸਹੀ ਹੈ, ਪਰ ਉਹਨੇ ਇਸ ਮੁੱਦੇ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਬੱਜ ਨਹੀਂ ਕੀਤਾ। ਸੋ ਉਹਦੇ 'ਚ ਖੁੱਲ੍ਹ ਕੇ ਆਪਣੇ ਬਹੁਤ ਵਾਰੀ ਜਿਹੜੇ ਸਿਟੀਜ਼ਨ ਵੀ ਬਣ ਜਾਂਦੇ ਨੇ, ਵੋਟ ਪਾਉਣ ਨਹੀਂ ਆਉਂਦੇ, ਉਹਨਾਂ ਨੂੰ ਲੱਗਦਾ ਵੀ ਦਿਹਾੜੀ ਕਾਹਨੂੰ ਗਵਾਉਣੀ ਹੈ। ਉਹ ਜਸਟਿਨ ਟਰੂਡੋ ਦੀ ਪਾਰਟੀ ਦੇ ਹੱਕ 'ਚ ਖਲੋਣ ਤਾਂ ਕਿ ਇਹ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਲਿਬਰਲ ਪਾਰਟੀ ਨੇ ਲਈਆਂ ਉਹ ਅੱਗੇ ਚੱਲਣ, ਇੰਡੀਆ ਦੀ ਅਕਾਊਂਟੇਬਿਲਟੀ ਹੋਏ ਔਰ ਕੈਨੇਡਾ 'ਚ ਉਹ ਸਿਸਟਮ ਹੋਏ ਕਿ ਜਦੋਂ ਕੈਨੇਡੀਅਨ ਅਦਾਲਤਾਂ ਉਹਨਾਂ ਜਿਹੜੇ ਗਿਲਟੀ ਨੇ ਜਿਨ੍ਹਾਂ 'ਤੇ ਟਰਾਇਲ ਚੱਲ ਰਿਹਾ ਉਹਨਾਂ ਨੂੰ ਸਜ਼ਾ ਯਾਫਤਾ ਕਰਨਗੀਆਂ, ਔਰ ਇੰਡੀਆ ਜਿਸ ਨੇ ਇਸ ਸਾਰੇ 'ਚ ਉਹਨਾਂ ਦੇ ਹਾਈ ਕਮਿਸ਼ਨ ਔਰ ਡਿਪਲੋਮੈਟ ਇਨਵੋਲਵ ਨੇ, ਕੈਨੇਡਾ 'ਚ ਸਾਡਾ ਇੰਨਾ ਕੁ ਦਬਾਅ ਬਣਿਆ ਰਹਿਣਾ ਚਾਹੀਦਾ ਕਿ ਅਲਟੀਮੇਟਲੀ ਕੈਨੇਡਾ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕੇਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਕੇ ਜਾਏ। ਔਰ ਅਸੀਂ ਇਹ ਉਹ ਕਰਦੇ ਹਾਂ ਕਿ ਲਿਬਰਲ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਵਾਈਆਂ ਜਾਣ
ਜਿਹੜੇ ਨਹੀਂ ਵੀ ਰਜਿਸਟਰ ਹੋਏ ਹੋਏ ਵੋਟਰ ਉਹ ਜਿਹੜਾ ਵੀ ਵਕਤ ਹੁੰਦਾ ਹੈ ਉਸ ਦੇ ਮੁਤਾਬਕ ਰਜਿਸਟਰ ਹੋਣ ਔਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।